ਵੱਲ ਵਧੀਏ, ਆਪਾਂ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਗੰਨਾ ਕਿਸਾਨਾਂ ਦੀ। ਪਿਛਲੇ 3 ਕੁ ਹਫ਼ਤਿਆਂ ਤੋਂ ਟਸਲ ਕਾਫੀ ਚੱਲ ਰਹੀ ਹੈ ਪੰਜਾਬ ਸਰਕਾਰ ਤੇ ਗੰਨਾ ਕਿਸਾਨਾਂ ਦੇ ਦਰਮਿਆਨ। ਸਹਿਮਤੀ ਹੋਈ, ਮੀਟਿੰਗ ਹੋਈ, ਸਾਰਾ ਕੁਛ ਹੋਇਆ, ਆਪਾਂ ਉਹਦੇ ਤੇ ਚਰਚਾ ਵੀ ਕਰ ਹਟੇ ਹਾਂ। ਪਰ ਗੰਨਾ ਕਿਸਾਨ ਕਹਿੰਦੇ ਕਿ ਸਾਨੂੰ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਭਾਅ ਦੇ ਵਿੱਚ ਵਾਧੇ ਦੇ ਰੂਪ ਦੇ ਵਿੱਚ ਸ਼ਗਨ ਦਿੱਤਾ, ਉਹ ਸਾਨੂੰ ਪ੍ਰਵਾਨ ਨਹੀਂ ਗਾ। ਪ੍ਰਵੀਨ ਜੀ, ਕੱਲ ਆਪਾਂ ਇਸੇ ਸਮੇਂ ਇਸੇ ਪ੍ਰੋਗਰਾਮ 'ਚ ਲਾਈਵ ਚਰਚਾ ਕਰ ਰਹੇ ਸੀ ਜਦੋਂ, ਜੀ, ਜੀ। ਤਦ ਆਪਾਂ ਗੱਲ ਕੀਤੀ ਸੀ ਕਿ ਪੰਜਾਬ ਸਰਕਾਰ 10 ਰੁਪਈਏ ਤੋਂ ਲੈ ਕੇ 12 ਰੁਪਈਏ ਭਾਅ ਵਧਾਉਣ ਦਾ ਮਨ ਬਣਾਈ ਬੈਠੀ ਹੈ। ਹਾਂਜੀ। ਤੇ ਆਪਣੇ ਪ੍ਰੋਗਰਾਮ ਖਤਮ ਹੋਣ ਤੋਂ ਚੰਦ ਦੇਰ ਬਾਅਦ ਹੀ ਮੁੱਖ ਮੰਤਰੀ ਸਾਹਿਬ ਦਾ ਟਵੀਟ ਜਾਂ ਐਕਸ ਕਹਿ ਲਈਏ, ਉਹ ਸਾਹਮਣੇ ਆਇਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ 11 ਰੁਪਇਆਂ ਦਾ ਸ਼ਗਨ ਪਾ ਦੇ। ਜੀ, ਜੀ। ਪ੍ਰਵੀਨ ਜੀ, ਅੱਜ ਅਸੀਂ 2023 ਚ ਬੈਠੇ ਹਾਂ ਔਰ ਪੰਜਾਬ 'ਚ ਮਤਲਬ ਕਿ ਹੁਣ ਜੇਕਰ ਮੈਂ ਗੱਲ ਕਰਾਂ ਤਾਂ ਮਾਂਜਾ ਵੀ ਜਿਹੜਾ ਵਿਆਹ ਤੋਂ ਪਹਿਲਾਂ ਆਪਾਂ ਜਿਵੇਂ ਘਰਾਂ 'ਚ ਮਿੱਠਾ ਸ਼ੱਕਰ ਗੁੜ ਪਾ ਕੇ ਦੇਣ ਜਾਂਦੇ ਹਾਂ, ਜਿਹਦੇ ਘਰੇ ਵਿਆਹ ਰੱਖਿਆ ਹੋਵੇ, ਉਹ ਵੀ 100 ਰੁਪਏ ਤੋਂ ਘੱਟ ਨਹੀਂ ਕੋਈ ਦਿੰਦਾ, ਹੈ ਨਾ। ਤੇ 500 ਰੁਪਏ ਦਾ ਸ਼ਗਨ ਤਾਂ ਹੁਣ ਪੰਜਾਬ 'ਚ ਆਮ ਗੱਲ ਆ, ਚਾਹੇ ਬੰਦਾ ਜਿੰਨਾ ਮਰਜ਼ੀ ਔਖਾ ਹੋਵੇ। ਚਲੋ, ਪਰ 11, 21, 31, 51 ਸ਼ਗਨ ਮੰਨੇ ਤਾਂ ਜਾਂਦੇ ਨੇ, ਹੈ ਨਾ। ਸੋ ਇਸ ਲਈ ਮੁੱਖ ਮੰਤਰੀ ਸਾਹਿਬ ਨੇ 11 ਰੁਪਈਏ ਦਾ ਕਹਿੰਦੇ ਮੈਂ ਸ਼ਗਨ ਪਾਇਆ ਤੇ ਜੀ ਇਹ ਕਿਸਾਨਾਂ ਲਈ ਮੈਂ ਵਾਅਦਾ ਕੀਤਾ, ਉਹਦਾ ਟਵੀਟ ਕੀਤਾ ਤੇ ਥੱਲੇ ਇੱਕ ਲਾਈਨ ਲਿਖੀ ਅਖੀਰ 'ਚ, ਜੇਕਰ ਤੁਸੀਂ ਉਹ ਟਵੀਟ ਪੜ੍ਹਿਆ ਹੋਵੇ, ਕਿ ਹੋਰ ਪੰਜਾਬ ਦੀਆਂ ਹੋਰ ਸਾਰੇ ਵਰਗਾਂ ਲਈ ਵੀ ਜਲਦੀ ਹੀ ਖੁਸ਼ਖਬਰੀਆਂ ਆਉਣਗੀਆਂ। ਉਹ ਇਸ਼ਾਰਾ ਸੀ ਪੰਜਾਬ ਦੀਆਂ ਬੀਬੀਆਂ ਲਈ ਕਿ ਤੁਹਾਡੇ ਚੋਂ ਕੁਝ ਲਈ 1000 ਰੁਪਈਆ ਆਉਣ ਵਾਲਾ। ਜੀ, ਜੀ। ਤੇ ਹੁਣ ਇਹ ਨਹੀਂ ਮੈਨੂੰ ਪਤਾ ਕਿ ਅੱਜ ਵਾਲੇ ਪ੍ਰੋਗਰਾਮ ਤੋਂ ਬਾਅਦ ਅੱਜ ਉਹ ਵੀ ਕੋਈ ਖਬਰ ਆ ਜਾਵੇ, ਹੈ ਨਾ, ਕਿਉਂਕਿ ਅੱਜ ਵੀ 2 ਮੁੱਖ ਮੰਤਰੀਆਂ ਨੇ ਇਕੱਠੇ ਹੋਣਾ, ਗੁਰਦਾਸਪੁਰ ਰੈਲੀ ਆ ਜੀ। ਚਲੋ, ਪਰ ਜਿਹੜਾ ਭਾਅ ਕੱਲ ਵਧਾਇਆ ਮੁੱਖ ਮੰਤਰੀ ਸਾਹਿਬ ਨੇ ਜੀ, ਉਹਦੇ ਪਰ ਤੁਰੰਤ ਦਿਨ ਭਰ ਮੰਥਨ ਸ਼ੁਰੂ ਹੋ ਗਿਆ। ਇੱਕ ਪਾਸੇ ਮਕੇਰੀਆਂ 'ਚ ਧਰਨਾ ਲੱਗਦਾ, ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ ਤਦ ਵੀ ਥੱਲੇ ਇੱਕ ਕਮੈਂਟ ਆਇਆ ਸੀਗਾ ਔਰ ਆਪਾਂ ਵੀ ਉਹ 'ਚ ਗੱਲ ਕਰ ਰਹੇ ਸੀ ਕਿ ਜਥੇਬੰਦੀਆਂ ਅੱਜ ਤਿਆਰੀਆਂ ਕਰ ਰਹੀਆਂ ਨੇ ਰੋਸ ਪ੍ਰਦਰਸ਼ਨ ਦੀਆਂ, ਤੇ ਉਹਨਾਂ ਨੇ ਕਿਹਾ ਕਿ ਮਕੇਰੀਆਂ ਲੱਗਣ ਜਾ ਰਿਹਾ ਜੀ। ਉਹ ਬਿਲਕੁਲ, ਕੱਲ ਉਹਨਾਂ ਨੇ 50 ਤੋਂ ਵੱਧ ਗੰਨੇ ਨਾਲ ਭਰੀਆਂ ਟਰੈਲੀਆਂ ਜਲੰਧਰ ਪਠਾਨਕੋਟ ਹਾਈਵੇ ਦੇ ਉੱਤੇ ਲਾ ਕੇ ਮਕੇਰੀਆਂ ਖੰਡ ਮਿਲ ਮੂਹਰੇ ਧਰਨਾ ਲਾ ਲਿਆ। ਜੀ, ਜੀ। ਤੇ ਦੇਰ ਸ਼ਾਮ ਤੱਕ ਉਹਨਾਂ ਦੀ ਇਹ ਵੀ ਕਹਿ ਰਹੀ ਸੀ ਕਿ ਆਪਾਂ ਰੇਲਵੇ ਵੀ ਜਾਮ ਕਰ ਦਈਏ, ਪਰ ਪ੍ਰਸ਼ਾਸਨ, DC, SSPO ਅਮਲਾ ਫਾਲਾ ਮਨਾਉਣ 'ਚ ਲੱਗਿਆ ਰਿਹਾ ਤੇ ਮਨਾਉਣ ਤੋਂ ਬਾਅਦ ਦੇਰ ਰਾਤ ਫਿਰ ਦੇਰ ਸ਼ਾਮ ਤੋਂ ਬਾਅਦ ਆਖਰ ਫਿਰ ਉਹਨੇ ਇੱਕ ਰਾਹ ਖੋਲਤਾ, ਪਰ ਧਰਨਾ ਜਾਰੀ ਹੈ ਜੀ। ਔਰ ਉਹ ਇਸ ਗੱਲ ਲਈ ਜਾਰੀ ਹੈ ਕਿ ਆਹ ਮਜ਼ਾਕ ਹੈ ਜੀ ਸਾਡੇ ਨਾਲ 11 ਰੁਪਈਆ। ਪ੍ਰਵੀਨ ਜੀ, 2 ਤਰੀਕੇ ਹੁੰਦੇ ਆ। ਇੱਕ ਹੁੰਦਾ ਕਿ ਜਥੇਬੰਦੀਆਂ ਨੇ 450 ਮੰਗ ਲਿਆ ਜੀ, ਇੱਕ ਹੁੰਦਾ ਕਿ ਆਪਾਂ ਜੀ 20 ਰੁਪਈਏ, 10 ਰੁਪਈਏ, 15 ਰੁਪਈਏ ਦੇਤੇ। ਇੱਕ ਹੁੰਦਾ ਜੀ ਕਿ ਲੋੜ ਕਿੰਨੀ ਹੈ, ਲਾਗਤ ਕਿੰਨੀ ਹੈ, 5 ਰੁਪਏ 10 ਰੁਪਈਏ ਅਗਲੇ ਨੂੰ ਬੱਚਤ ਵੀ ਹੋ ਜਾਵੇ ਕੁਆਂਟਲ ਪਿੱਛੇ, ਉਹ ਵੀ ਜ਼ਰੂਰੀ ਦੇਖਣਾ। ਹਾਂਜੀ। ਪ੍ਰਵੀਨ ਜੀ, ਗੰਨਾ ਉਹ ਫਸਲ ਹੈ ਜਿਹਨੂੰ ਕਿਸਾਨ ਲਿਜਾ ਕੇ ਟਰਾਲੀਆਂ 'ਚ ਖੜਾ ਕੇ ਵੀ 3 ਦਿਨ ਮਿੱਲਾਂ ਮੂਹਰੇ ਖੜਾ ਰਹਿੰਦਾ। ਹਾਂਜੀ। ਕਿ ਟਰੈਲੀ ਲੱਗੀ ਹੈ ਜੀ ਲਾਈਨ 'ਚ, ਸੌਂ ਲਏ, ਉੱਠ ਲਏ, ਬੈਠ ਲਏ, ਗਾਂਹ ਕਰ ਲਈ ਤੇ ਪਤਾ ਨਹੀਂ 30 ਦਿਨ ਗੇਟ ਦੇ ਅੰਦਰ ਵੜੂਗੀ, ਕਦ ਖਾਲੀ ਹੋਊਗੀ ਜੀ। ਚਲੋ, 3 ਦਿਨ 4 ਦਿਨ ਬਾਅਦ ਖਾਲੀ ਹੋ ਗਈ, ਫਿਰ ਪੈਸਿਆਂ ਲਈ 6 ਮਹੀਨੇ, ਸਾਲ 2 ਸਾਲ, 3 ਸਾਲ ਦਾ ਮੂੰਹ ਦੇਖੀ ਜਾਓ, ਸਰਕਾਰਾਂ ਦਾ ਮੂੰਹ ਦੇਖੀ ਜਾਓ। ਹਾਂਜੀ। ਫਿਰ ਜੇਕਰ ਇਹ ਗੰਨੇ ਦਾ ਭਾਅ ਵਧਾਉਣਾ ਹੈ ਤੇ ਇਹਦਾ ਇੱਕ ਤਰੀਕਾ ਹੈ ਕਿ ਤੁਸੀਂ ਗੰਨਾ ਕਾਸ਼ਤਕਾਰਾਂ ਨਾਲ ਮੀਟਿੰਗ ਕਰ ਲਓ ਕਿ ਭਾਈ ਸਾਨੂੰ ਦਿਓ, ਤੁਹਾਡੀ ਲਾਗਤ ਕਿੰਨੀ ਆ, ਤੁਹਾਡਾ ਕਿੰਨਾ ਕੁ ਭਾਅ ਬਣਦਾ, ਜਿੰਨਾ ਤੁਹਾਨੂੰ ਘੱਟੋ ਜੇਬ 'ਚ ਕੁਛ ਆਵੇ ਤਾਂ ਸਹੀ। ਨਹੀਂ ਬੈਠਣਾ, ਤੁਹਾਨੂੰ ਲੱਗਦਾ ਸਾਡਾ ਰੁਤਬਾ ਨਹੀਂ ਕਿਸਾਨਾਂ ਨਾਲ ਬੈਠਣ ਦਾ, ਕਿਉਂਕਿ ਜਿਹੜੀ ਮੀਟਿੰਗ ਪਿਛਲੀ ਵਾਰ ਕਿਸਾਨ ਜਥੇਬੰਦੀਆਂ ਨਾਲ ਹੋਈ, ਉਸ ਮੀਟਿੰਗ ਦੀਆਂ ਇਹ ਚਰਚਾਵਾਂ ਬਾਹਰ ਨਿਕਲੀਆਂ ਕਿ ਮੁੱਖ ਮੰਤਰੀ ਸਾਹਿਬ ਲਾਲ ਪੀਲੇ ਹੁੰਦੇ ਰਹੇ ਉਸ ਬੈਠਕ 'ਚ ਕਿਸਾਨਾਂ ਨਾਲ। ਅੱਛਾ। ਚਰਚਾਵਾਂ ਇਹ ਨਿਕਲੀਆਂ ਕਿ 2 ਵਾਰ ਰੁੱਸ ਕੇ ਚਲੇ ਗਏ। ਪੁਸ਼ਟੀ ਨਾ ਜਥੇਬੰਦੀਆਂ ਕਰਨ ਨੂੰ ਤਿਆਰ ਨੇ, ਨਾ ਮੰਤਰੀ ਸਾਹਿਬ ਕਰਨ ਨੂੰ ਤਿਆਰ ਨੇ, ਪਰ ਕੁਛ ਨਾ ਕੁਛ ਤਾਂ ਹੋਇਆ ਤਾਂ ਹੀ ਇਹ ਗੱਲ ਬਾਹਰ ਆਈ। ਹਾਂਜੀ। ਤੇ ਉਸ ਤੋਂ ਬਾਅਦ ਕਹਿੰਦੇ ਜੀ ਕਿ ਇਹ ਕਹਿ ਕੇ ਕਿ ਮੇਰੇ ਤੇ ਭਰੋਸਾ ਰੱਖੋ, ਮੈਂ ਮੁੱਖ ਮੰਤਰੀ ਹਾਂ, ਤੁਹਾਨੂੰ ਭਾਅ ਇੰਨਾ ਦਊਂਗਾ, ਤੁਸੀਂ ਬਾਗੋ ਬਾਗ ਹੋ ਜਾਓਗੇ। ਔਰ ਪ੍ਰਵੀਨ ਜੀ, ਆਪਾਂ ਉਸੇ ਦਿਨ ਤੋਂ ਇਹ ਗੱਲ ਕਰਦੇ ਆ ਰਹੇ ਹਾਂ ਕਿ ਬੇਸ਼ੱਕ ਜਥੇਬੰਦੀਆਂ ਦੀ ਮੰਗ 450 ਰੁਪਏ ਪ੍ਰਤੀ ਕੁਆਂਟਲ ਸੀ, ਪਰ ਉਹ ਆਸ ਲਾ ਕੇ ਗਏ ਸੀ ਕਿ 400 ਰੁਪਏ ਦਾ ਸਾਨੂੰ ਮਿਲੇ ਜਾਣਾ। ਹਾਂਜੀ। ਤੇ ਜਦੋਂ 11 ਰੁਪਏ ਦਾ ਸ਼ਗਨ ਪਿਆ ਤੇ ਉਸ ਤੋਂ ਬਾਅਦ ਇੱਕ ਪਾਸੇ ਮਕੇਰੀਆਂ ਧਰਨਾ ਲੱਗਦਾ, ਦੂਏ ਪਾਸੇ ਜਲੰਧਰ ਦੇ ਵਿੱਚ ਉਹੀ ਨੁਮਾਇੰਦੇ ਬੈਠ ਕੇ ਬੈਠਕ ਕਰਦੇ ਕਿਸਾਨ ਮੋਰਚੇ ਦੇ, ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਗਏ ਸੀ, ਤੇ ਉਹਨਾਂ ਨੇ ਕਿਹਾ ਕਿ ਜੀ ਘੱਟੋ ਘੱਟ 400 ਦਾ ਕਰ ਦਿੰਦੇ, 9 ਰੁਪਈਏ ਹੋਰ ਵਧਾ ਦਿਓ।
ਇਸ ਲਈ ਆਪਾਂ ਪਹਿਲੇ ਦਿਨ ਤੋਂ ਇਹ ਗੱਲ ਕਰ ਰਹੇ ਸੀ ਕਿ 400 ਦੀ ਉਮੀਦ ਲਾਈ ਬੈਠੇ ਨੇ ਔਰ ਇਹਨਾਂ ਨੂੰ ਆਸ ਹੈ ਕਿ 400 ਮਿਲ ਜਾਣਾ। ਜੀ ਔਰ ਜੀ। ਸਰਕਾਰ ਦਾ ਵੀ ਮਨ ਸੀ ਕਿਸੇ ਸਮੇਂ ਕਿ 400 ਦੇ ਦਈਏ। ਪਤਾ ਨਹੀਂ ਹੂੰ ਦਿੱਲੀ ਤੋਂ ਫੋਨ ਆਇਆ, ਪਤਾ ਨਹੀਂ ਕਿਉਂ ਬਦਲਿਆ, ਹੂੰ ਤੇ ਜੀ ਹੂੰ ਉਹ 391 ਤੇ ਜਾ ਕੇ ਇਹ ਮਤਲਬ ਟਵੀਟ ਆ ਗਿਆ। ਹੂੰ ਤੇ ਹੁਣ ਉਧਰ ਦੂਸਰੇ ਪਾਸੇ ਕੱਲ ਗੈਰ ਰਾਜਨੀਤਿਕ ਧੜਾ ਜਿਹੜਾ ਡੱਲੇਵਾਲ ਉਹਨਾਂ ਦਾ, ਉਹਨਾਂ ਨੇ ਵੀ ਬੈਠਕ ਕੀਤੀ, ਉਹਨਾਂ ਨੇ ਵੀ ਇਸ ਨੂੰ ਨਾ ਪ੍ਰਵਾਨ ਕਰਤਾ, ਕਹਿੰਦੇ ਜੀ ਸਾਨੂੰ ਜੀ ਪ੍ਰਵਾਨ ਨਹੀਂ। ਜੀ। ਸੰਯੁਕਤ ਮੋਰਚੇ ਨੇ ਵੀ ਇਹਨੂੰ ਪ੍ਰਵਾਨ ਨਹੀਂ ਕੀਤਾ, ਮਕੇਰੀਆਂ ਜਿਹੜੀਆਂ ਜਥੇਬੰਦੀਆਂ ਧਰਨਾ ਲਾ ਕੇ ਬੈਠੀਆਂ ਉਹਨਾਂ ਨੂੰ ਵੀ ਪ੍ਰਵਾਨ ਨਹੀਂ। ਗੰਨਾ ਕਾਸ਼ਤਕਾਰਾਂ ਨਾਲ, ਗੰਨਾ ਉਗਾਉਣ ਵਾਲੇ ਆਮ ਸਧਾਰਨ ਕਿਸਾਨਾਂ ਨਾਲ, ਜਿਹੜੇ ਸਿੱਧੇ ਰੂਪ 'ਚ ਕਿਸੇ ਜਥੇਬੰਦੀ ਨਾਲ ਵੀ ਸ਼ਾਮਲ ਨਹੀਂ, ਮੇਰੀ ਉਹਨਾਂ 3-4 ਪਰਿਵਾਰਾਂ ਨਾਲ ਗੱਲ ਹੋਈ, ਕਹਿੰਦੇ ਐਂ ਕਰਿਆ ਕਰਨ ਜੀ ਕਿ ਅਸੀਂ ਗੰਨਾ ਬੀਜ ਦਿੰਨੇ ਆ, ਹੂੰ ਹੂੰ ਸਾਨੂੰ ਸਾਡਾ ਭਾਅ ਦੇ ਦੇਵੇ, ਸਰਕਾਰ ਦੇ ਦੇਵੇ, ਮੁੱਖ ਮੰਤਰੀ ਸਾਹਿਬ ਆਪਣੇ ਕੋਲੋਂ ਦੇ ਦੇਣ, ਹੂੰ ਉਹ ਤੋਂ ਬਾਅਦ 391 ਰੁਪਏ ਨਾਲ ਆਪ ਕਮਾ ਕੇ ਦੇਖ ਲੈਣਗੇ ਕਿੰਨਾ ਕੁ ਬਚਦਾ। ਹੂੰ ਸੋ ਇਸ ਲਈ ਉਹ ਆਮ ਸਧਾਰਨ ਕਿਸਾਨ ਵੀ ਕਹਿੰਦੇ ਸਾਡੀ ਲਾਗਤ ਵੀ ਪੂਰੀ ਨਹੀਂ ਹੁੰਦੀ, ਹੈ ਨਾ। ਤੇ ਦੂਸਰੇ ਪਾਸੇ ਮੇਰੀ ਕੱਲ ਇੱਕ ਕਿਸਾਨ ਆਗੂ ਨਾਲ ਬੈਠਕ ਹੋ ਰਹੀ ਸੀ, ਇੱਕ ਪ੍ਰੋਗਰਾਮ 'ਚ ਮਿਲੇ, ਉਹ ਕਹਿੰਦੇ ਯੂਪੀ ਦਾ, ਮੱਧ ਪ੍ਰਦੇਸ਼ ਵਗੈਰਾ ਦਾ, ਮਹਾਰਾਸ਼ਟਰ ਵਾਲੇ ਪਾਸਿਆਂ ਦਾ, ਹੋਰ ਸੂਬਿਆਂ ਦੇ ਦਾ ਤੇ ਸਾਡੇ ਮੌਸਮ ਦਾ ਫਰਕ ਆ, ਹੂੰ 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 ਇਸ ਲਈ ਸਾਡੇ ਗੰਨਾ ਛੇਤੀ ਸੁੱਕ ਵੀ ਜਾਂਦਾ, ਜੀ ਜੀ। ਸਾਡੇ ਗੰਨੇ 'ਚ ਰਸ ਵੀ ਛੇਤੀ ਘਟਦਾ, ਹੂੰ ਤੇ ਇਸ ਲਈ ਇਹਦੀ ਸਮੇਂ ਸਿਰ, ਸਹੀ ਸਮੇਂ ਤੇ ਇੱਧਰ ਕਹਿੰਦੇ ਸਮੇਂ ਸਿਰ ਖੰਡ ਮਿੱਲਾਂ ਹੀ ਨਹੀਂ ਸ਼ੁਰੂ ਕਰਦੇ। ਹੂੰ ਬਿਲਕੁਲ ਹੁਣ ਬੇਸ਼ੱਕ ਕੱਲ ਕਿਹਾ ਕਿ ਅੱਜ ਅਸੀਂ ਖੰਡ ਮਿੱਲ ਸ਼ੁਰੂ ਕਰ ਦਾਂਗੇ ਜੀ, ਜੀ। ਹੈ ਨਾ। ਸੋ ਕਹਿੰਦੇ ਉਨੀ ਦੇਰ 'ਚ ਤਾਂ ਅਗਲੇ ਦਾ ਨੁਕਸਾਨ ਵੀ ਹੋ ਜਾਂਦਾ, ਹੈ ਨਾ, ਹੂੰ। ਸੁੱਕ ਗਿਆ ਤਾਂ ਵਜਨ ਵੀ ਘਟ ਜਾਣਾ ਨਾ। ਸੋ ਇਹ ਸਾਰੇ ਵਰਤਾਰਿਆਂ ਦੇ ਵਿੱਚੋਂ ਕਹਿੰਦੇ ਕਿਸਾਨ ਲੰਘਦਾ, ਤੇ ਉਹਦੀ ਲਾਗਤ, ਉਹ ਮੇਰੀ ਗੱਲ ਹੋਈ, ਮੈਂ ਕਿਹਾ ਜੀ 400 ਨਾਲ ਲਾਗਤ ਪੂਰੀ ਹੋ ਜੂ, ਉਹ ਕਹਿੰਦੇ 450 ਵੀ ਮਿਲ ਜਾਵੇ ਤਾਂ ਵੀ ਲਾਗਤ ਨਹੀਂ ਪੂਰੀ ਹੁੰਦੀ। ਹੂੰ ਪਰ ਕਹਿੰਦੇ ਤਾਂ ਵੀ ਇੱਕ ਇਹ ਤਾਂ ਲੱਗਦਾ ਨਾ ਕਿ ਜਾਇਜ਼ ਹੈ ਕਿ ਚਲੋ ਠੀਕ ਹੈ ਵਧਾਇਆ ਕੁਛ, ਜੀ ਜੀ ਜੀ। 400 ਕਰਨਾ ਚਾਹੀਦਾ, ਉਹਨਾਂ ਨੇ ਵੀ ਇਹ ਗੱਲ ਕਹੀ। ਹੂੰ ਪਰ ਪੰਜਾਬ ਸਰਕਾਰ ਦੀ ਮਨਸ਼ਾ ਨਹੀਂ ਲੱਗਦੀ। ਕੱਲ ਸੰਯੁਕਤ ਕਿਸਾਨ ਮੋਰਚੇ ਨੇ ਜਲੰਧਰ 'ਚ ਬੈਠਕ ਕਰਕੇ ਕਿਹਾ ਕਿ ਅਸੀਂ 1 ਦਿਨ ਦਾ ਵਕਤ ਦਿੰਦੇ ਹਾਂ, ਠੀਕ ਹੈ। ਔਰ ਉਹ 1 ਦਿਨ ਦਾ ਵਕਤ ਅੱਜ ਹੈ ਜਿਹੜਾ ਸ਼ੁਰੂ ਹੋ ਗਿਆ। ਹੂੰ ਤੇ ਮੇਰੇ ਹਿਸਾਬ ਨਾਲ ਉਹ ਵਕਤ ਗੁਰਦਾਸਪੁਰ ਦੀ ਰੈਲੀ ਦਾ ਦਿੱਤਾ ਉਹਨਾਂ ਨੇ, ਹੂੰ ਤੇ ਉਹ ਤੋਂ ਬਾਅਦ ਉਹ ਕਹਿੰਦੇ ਫਿਰ ਅਸੀਂ ਅਗਲੀ ਬੈਠਕ ਕਰਕੇ ਆਪਣੀ ਰਣਨੀਤੀ ਲਾਵਾਂਗੇ। ਸਰਕਾਰ ਕੀ ਇਹੀ ਚਾਹੁੰਦੀ ਆ ਕਿ ਮੋਰਚੇ ਲਾਈ ਜਾਣ ਤੇ ਫਿਰ ਅਸੀਂ ਇਹਨਾਂ ਨੂੰ ਭੰਡਣ ਵਾਲਾ ਵੀ ਕੰਮ ਕਰ ਲਈਏ, ਤੇ ਅਸੀਂ ਇਹਨਾਂ ਦਾ ਕੰਮ ਵੀ ਨਾ ਕਰੀਏ, ਤੇ ਪਰ ਇਹ ਅਸੀਂ ਇਹਨਾਂ ਦੇ ਖਿਲਾਫ ਵੀ ਭੁਗਤੀ ਜਾਈਏ। ਸੋ ਕੀ ਸਰਕਾਰ ਦੀ ਮਨਸ਼ਾ ਕੀ ਹੈ, ਇਹ ਸਮਝ ਨਹੀਂ ਆਉਂਦੀ। ਇੱਕ ਪਾਸੇ ਸਰਕਾਰੀ ਧਿਰਾਂ ਜਾਂ ਕੁਝ ਤਰ੍ਹਾਂ ਕਹਿੰਦੀਆਂ ਜਿਹੜੀਆਂ ਕਿਸਾਨੀ ਨਾਲ ਸੰਬੰਧਿਤ ਨੇ, ਉਹ ਕਹਿੰਦੇ ਜੀ 11 ਰੁਪਏ ਦੇ ਤਾਂ ਦਿੱਤਾ, ਹੋਰ ਕੀ ਹੈ। ਮੇਰਾ ਸਵਾਲ ਉਹਨਾਂ ਨੂੰ ਇਹ ਹੈ ਕਿ ਜਦੋਂ ਕੇਂਦਰ ਦਾ ਡੀਏ 46% ਹੋਇਆ ਤਾਂ ਤੁਸੀਂ ਕਿਉਂ ਟੱਪੇ ਸਾਨੂੰ ਵੀ 46 ਦੇ ਦਿਓ। ਹੂੰ ਜੀ ਜੀ। ਜਿਨ੍ਹਾਂ ਨੂੰ ਅੱਜ 36 ਮਿਲਦਾ, 34 ਮਿਲਦਾ, ਉਹ ਕਹਿੰਦੇ ਸਾਨੂੰ ਵੀ 46 ਚਾਹੀਦਾ। ਹੂੰ ਤੇ ਜਿਨ੍ਹਾਂ ਦਾ 46 ਹੈਗਾ, 46 ਨਹੀਂ ਹੋਇਆ ਸੀ ਜਦੋਂ ਕੇਂਦਰ ਵਾਲਾ ਸੀ, ਉਹ ਕਹਿੰਦੇ ਜੀ ਸਾਡਾ ਕੀਤਾ ਨਹੀਂ, ਛੇਤੀ ਕੇਂਦਰ ਵਾਲਾ ਦਿਓ ਸਾਨੂੰ। ਹੂੰ ਮਤਲਬ ਆਪਾਂ 1 ਦਿਨ ਦਾ ਇੰਤਜ਼ਾਰ ਵੀ ਨਹੀਂ ਕਰਦੇ, ਹੂੰ ਤੁਰੰਤ ਆਰਡਰ ਕਰੋ। ਤੇ ਇੱਥੇ ਸਾਲਾਂ ਬੱਧੀ ਧਰਨੇ ਲਾ ਕੇ ਵੀ ਮੰਗਾਂ ਪ੍ਰਵਾਨ ਨਹੀਂ, ਪੂਰੀਆਂ ਨਹੀਂ। ਅਜੇ ਵੀ ਮਿੱਲਾਂ ਕੰਨੀ ਬਕਾਇਆ ਖੜਾ ਹੈ, 5000-5300 ਕਰੋੜ ਦੇ ਕਰੀਬ ਬਕਾਇਆ ਖੜਾ ਕਿਸਾਨਾਂ ਦਾ, ਸਾਲਾਂ ਬੱਧੀ ਖੜਾ ਹੈ। ਔਰ ਸਿਆਸਤਦਾਨ ਨੇ ਬੜੇ ਜੀ, ਤੇ ਸਰਕਾਰ ਦਬਾਉਂਦੀ ਕਿਉਂ ਨਹੀਂ ਉਹਨਾਂ ਤੋਂ? ਹੂੰ ਨਾ ਪਹਿਲੀਆਂ ਨਹੀਂ ਦਵਾਇਆ, ਨਾ ਹੁਣ ਨਹੀਂ ਦਵਾਇਆ। ਪਿਛਲਾ ਆ ਜਾਂਦਾ, ਅਗਲਾ ਖੜ ਜਾਂਦਾ, ਉਹ ਲੰਬਾ ਚੱਲੀ ਜਾਂਦਾ। ਤੇ ਜੇ ਖੰਡ ਮਿੱਲਾਂ ਨੂੰ ਬਚਦਾ ਨਹੀਂ ਕੁਝ, ਫਿਰ ਬੰਦ ਕਰ ਦਿਓ ਨਾ। ਹੂੰ ਅਦਾਰਿਆਂ ਨੂੰ, ਚਲੋ ਸਹਿਕਾਰੀ ਮਿੱਲਾਂ ਚੱਲਦੀਆਂ, ਸਰਕਾਰ ਘਾਟਾ ਸਹਿੰਦੀ ਆ ਨਹੀਂ ਸਹਿੰਦੀ ਆ, ਉਹ ਵੱਖਰਾ ਸਵਾਲ ਹੈ। ਹੂੰ ਪਰ ਜੇ ਪ੍ਰਾਈਵੇਟ ਮਿੱਲਾਂ ਨੂੰ ਇਹ 'ਚ ਬਚਦਾ ਕੁਝ ਨਹੀਂ, ਹੂੰ ਕਿਉਂ ਬੈਠੇ ਹੋ? ਬਿਲਕੁਲ ਸਹੀ ਹੈ। ਕਿਉਂ ਹੂੰ ਸਮਝ ਆਉਂਦਾ ਕਿ ਤੁਸੀਂ ਕੀ ਕਰਦੇ ਹੋ ਕੀ ਨਹੀਂ। ਪਰ ਇਹ ਆਮ ਛੋਟੇ ਕਿਸਾਨ ਦੇ ਲਈ, ਉਹਦੇ ਲਈ 3 ਕੁਆਂਟਲ ਗੰਨਾ ਹੀ ਹੈ, ਉਸ ਦੀਆਂ ਜਵਾਕਾਂ ਦੀ ਫੀਸਾਂ ਦਾ ਰਾਹ ਹੁੰਦਾ ਹੈ, ਉਹਦੇ ਨਵੇਂ ਲੀੜਿਆਂ ਦਾ ਰਾਹ ਹੁੰਦਾ ਹੈ, ਉਹਦੀ ਧੀ ਦਾ, ਮੁੰਡੇ ਦੇ ਵਿਆਹ ਦਾ ਰਾਹ ਹੁੰਦਾ ਹੈ। ਸੋ ਇਸ ਲਈ ਉਹਦੇ ਲਈ 3 ਕੁਆਂਟਲ, 4 ਕੁਆਂਟਲ, 5 ਕੁਆਂਟਲ, 10 ਕੁਆਂਟਲ, ਜਿੰਨੇ ਕਿਸਾਨ ਦੀ ਸਮਰੱਥਾ ਹੈ, ਉਹਨੂੰ ਉਹਦੇ ਵਿੱਚੋਂ ਹੀ ਚਾਹ ਹੁੰਦਾ ਹੈ ਕਿ ਮੇਰੀ ਫਸਲ ਵਧੀਆ ਹੋਗੀ, ਤੇ ਤੁਸੀਂ ਉਹਦਾ ਭਾਅ ਵੀ ਨਾ ਦਿਓ, ਤੇ ਫਿਰ ਇਹ ਸਰਕਾਰ ਕਾਹਦੀ ਹੈ ਜਨਾਬ? ਜੀ ਇਹ ਵੀ ਦੁਕਾਨਦਾਰੀ ਹੈ ਦਾ ਮਤਲਬ। ਜੀ ਜੀ। 1 ਸਾਲ ਲੱਗ ਜਾਂਦਾ ਗੰਨੇ ਦੀ ਫਸਲ ਨੂੰ ਤਿਆਰ ਹੋਣ ਦੇ ਲਈ ਸ਼ਰਮਾ ਜੀ, 1 ਪੂਰਾ ਸਾਲ। ਜਿਸ ਤਰੀਕੇ ਜਿਵੇਂ ਨਾ ਆਲੂ ਕਿਸਾਨ ਸਟੋਰ ਨਹੀਂ ਕਰ ਸਕਦਾ, ਗੰਢੇ ਕਿਸਾਨ ਸਟੋਰ ਨਹੀਂ ਕਰ ਸਕਦਾ, ਉਸ ਤਰ੍ਹਾਂ ਗੰਨਾ ਹੈ। ਜਦੋਂ ਰੁੱਤ ਆ ਗਈ ਤੁਹਾਨੂੰ ਇਹ ਪੱਟਣਾ ਹੀ ਪੈਣਾ, ਛਿੱਲਣਾ ਹੀ ਪੈਣਾ, ਇਹਨੂੰ ਮਿੱਲਾਂ 'ਚ ਢੋਣਾ ਹੀ ਪੈਣਾ। ਜਿਹੜੇ ਲੋਕਾਂ ਦੇ ਵਿੱਚ ਵਿੱਤ ਹੈ, ਆਰਥਿਕ ਵਿੱਤ ਦੀ ਮੈਂ ਗੱਲ ਕਰਦਾ, ਉਹ ਰੋਕ ਲੈਂਦੇ ਆ। ਉਹ ਮੁੜ ਕੇ ਜਿਹੜੇ ਆਪਾਂ ਜੂਸ ਪੀਂਦੇ ਆ ਨਾ ਆਪਾਂ ਗਰਮੀਆਂ ਦੇ ਵਿੱਚ ਰੇਹੜੀਆਂ ਤੋਂ, ਹਾਂਜੀ ਗੰਨੇ ਦਾ ਰਸ, ਹਾਂਜੀ, ਉਹ ਇਹਨਾਂ ਨੂੰ ਵੇਚਦੇ ਆ 600-700 ਰੁਪਏ ਕੁਆਂਟਲ ਨੂੰ, ਚੰਗਾ ਵਿਕ ਜਾਂਦਾ। ਪਰ ਹੁਣ ਗੱਲ ਤਾਂ ਉੱਥੇ ਆ ਗਈ ਨਾ, ਕਿੰਨੇ ਕੁ ਲੋਕਾਂ 'ਚ ਇੰਨਾ ਕੁ ਵੈਤ ਆ, ਜਿਵੇਂ ਤੁਸੀਂ ਕਿਸਾਨ ਦੀਆਂ ਮਜਬੂਰੀਆਂ ਦਾ ਜ਼ਿਕਰ ਕੀਤਾ,
ਕਿੰਨੇ ਕੁ ਕਿਸਾਨ ਤੁਰੰਤ ਰੋਕ ਲੋੜ ਸਕਦੇ ਹੁੰਦੀ ਹੈ। ਹਾਂਜੀ, ਹਾਂਜੀ, ਕਿੰਨੇ ਕੁ ਰੋਕ ਸਕਦੇ ਹੈ? ਕਿਹਦੇ 'ਚ ਇੰਨੀ ਜ਼ਰੂਰਤ ਹੈ ਕਿ ਉਹ 14-15 ਮਹੀਨੇ ਆਪਦੇ ਖੇਤ 'ਚ ਹੋਰ ਕੋਈ ਫਸਲ ਲਵੇ ਹੀ ਨਾ, ਗੰਨਾ ਹੀ ਖੜਾ ਰਵੇ ਇਕੱਲਾ, ਬਹੁਤ ਔਖਾ ਹੈ। ਸੋ ਆਪਾਂ ਅਗਲੀ